ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ, ਜਿਸ ਵਿੱਚ ਹੁੰਦੇ ਨੇ ਸਾਡੇ ਨਾਲ ਜਗਵੀਰ ਸਿੰਘ ਜੀ, ਦੱਸਦੇ ਨੇ ਇਲਾਜ। ਮੰਗਲਵਾਰ ਨੂੰ ਉਹ ਪ੍ਰੋਗਰਾਮ ਨੂੰ ਸੁਣਦੇ ਨੇ ਤਾਂ ਹੋਰ ਵਾਧੂ ਇਲਾਜ ਵੀ ਲੈ ਕੇ ਆਉਂਦੇ ਨੇ। ਤੁਸੀਂ ਕਾਲ ਕਰ ਸਕਦੇ ਮੰਗਲਵਾਰ ਨੂੰ ਆਪਣੀ ਬਿਮਾਰੀ ਬਾਰੇ ਪੁੱਛਣ ਲਈ, ਅਤੇ ਵੀਰਵਾਰ ਨੂੰ ਉਹਨਾਂ ਦੇ ਇਲਾਜ ਉਹ ਦੱਸਦੇ ਆ। ਚੱਲਦੇ ਆ ਜਗਵੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਹਿੰਦਰ ਸਿੰਘ ਜੀ ਚੌਹਾਨ, ਮੰਟੇਕਾ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸੈਲਮਾ, ਗਰਮੇਤ ਸਿੰਘ ਚੱਲੀ ਐਸਕਲੋਨ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਸੰਤ ਸਿੰਘ ਤੇ ਦੇਬਾਂ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਅਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਬ੍ਰੇਨ ਦੀ। ਕਰਦੇ ਹਾਂ ਜੀ ਥੋੜਾ ਜਿਹਾ ਕਹਿੰਦੇ ਸਿਰ ਜਦ ਦੁਖਦਾ ਰਹਿੰਦਾ, ਕੋਈ ਬ੍ਰੇਨ ਮਾ ਕੋਈ ਕਮਜ਼ੋਰੀ ਹੋਵੇ, ਉਹਦੇ ਵਿੱਚ ਮੈਂ ਲੈਣੀਆਂ ਤੁਸੀਂ 3-4 ਬਦਾਮ ਤੇ 3-4 ਸੌਗੀ ਦੇ ਦਾਣੇ ਤੇ 3-4 ਕਾਲੀ ਮਿਰਚਾਂ। ਇਹ ਮੂੰਹ ਪਾ ਕੇ ਚੱਬ ਕੇ ਇਕੱਠੀਆਂ ਹੀ ਖਾ ਲਓ ਤੁਸੀਂ ਆਪਣੇ 2-3 ਟਾਈਮ, ਦੋ ਟਾਈਮ ਜਾਂ 2 ਟਾਈਮ ਖਾ ਲਓ ਸਵੇਰ ਸਾਂਝ ਨੂੰ। ਇਹ ਖਾ ਲਿਆ ਕਰੋ। ਫਿਰ ਉਹਨੇ ਕੋਈ ਸਿਰ ਦੁਖਦਾ, ਕੋਈ ਬ੍ਰੇਨ ਮਾ ਜੇ ਕੋਈ ਕਮਜ਼ੋਰੀ ਹੋਵੇ, ਇਹ ਦੂਰ ਹੋ ਜਾਂਦੀ ਹੈ। ਜਿਨ੍ਹਾਂ ਨੂੰ ਹੈਗੀ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੈਗਾ, ਜਾਂ ਉਹ ਨੀਂਦ ਨਹੀਂ ਆਉਂਦੀ ਹੈਗੀ, ਤਿੰਨੇ ਚੀਜ਼ਾਂ ਵਾਸਤੇ ਇੱਕੋ ਨੁਸਖਾ ਹੈਗਾ, ਉਹ ਮੈਂ ਦੱਸਦਾ ਤੁਹਾਨੂੰ। ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 300 ਗ੍ਰਾਮ। ਇਹ ਮਿਕਸ ਕਰਕੇ ਆਪਣੇ ਤੁਸੀਂ ਆਪਣੇ ਚਮਚਾ ਸਵੇਰ ਨੂੰ, ਚਮਚਾ ਸ਼ਾਮ ਨੂੰ, ਇਹ ਲੈ ਲਿਆ ਕਰੋ ਤੁਸੀਂ। ਇਹ ਵਧੀਆ ਚੀਜ਼ ਹੈਗੀ ਆਪਣੇ ਜਿਹਨਾਂ ਨੂੰ ਡਿਪਰੈਸ਼ਨ ਹੈ, ਜਾਂ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੈ, ਨੀਂਦ ਨਹੀਂ ਆਉਂਦੀ, ਐਂਗਜ਼ਾਇਟੀ ਹੈਗੀ, ਇਹ ਵਧੀਆ ਚੀਜ਼ ਹੈਗੀ ਇਹਨਾਂ ਦੇ ਵਾਸਤੇ। ਅੱਛਾ, ਅੱਗੇ ਪੁੱਛਦੇ ਸੀਗੇ ਆਪਣੇ ਜਿਹੜਾ ਬਲੱਡ ਦੀ ਸਰਕੂਲੇਸ਼ਨ, ਕਹਿੰਦੇ ਸੀ ਉਹਨੇ ਪੈਰ ਪੂਰ ਜੇ ਸੁਣਦੇ ਹੈਗੇ, ਜਾਂ ਕੋਈ ਵੀ ਹੱਥ ਪੈਰ ਸੁਣਦਾ, ਪੈਰ ਸੁਣਨਾ, ਜੋ ਮਰਜ਼ੀ ਜਿਹਨਾਂ ਦੇ ਅੰਗ ਪੈਰ ਸੁਣਦੇ ਹੈਗੇ, ਉਹ ਤਾਂ 2 ਛੁਹਾਰੇ ਤੁਸੀਂ ਆਪਣੇ ਪਾਣੀ ਉਬਾਲ ਕੇ 2 ਛੁਹਾਰੇ ਪਾ ਲਓ, ਤੇ ਗਲਾਸ 1.5 ਗਲਾਸ ਪਾਣੀ ਦਾ ਪਾ ਲਓ, ਜਾਂ ਗਲਾਸ ਰਹਿ ਗਿਆ ਉਹਨੇ ਪੀ ਲਓ, ਤੇ ਛੁਹਾਰੇ ਵੀ ਖਾ ਲਓ ਗਿਟਕਾਂ ਕੱਢ ਕੇ, ਜਦੋਂ ਫਿਰ ਨਰਮ ਜਿਹੇ ਹੋ ਜਾਂਦੇ ਖਾਣੇ ਜੋਗੇ। ਫਿਰ ਇਹਦੇ ਵਿੱਚ ਤੁਸੀਂ ਮਾਹਾਂ ਦੀ ਦਾਲ ਯੂਜ਼ ਕਰ ਸਕਦੇ ਹੈਗੇ, ਕਾਲੇ ਮਾਹਾਂ ਦੀ ਦਾਲ ਤੁਸੀਂ ਆਪਣੇ 1 ਮੁੱਠੀ ਲੈ ਲੈਣੀ ਹੈਗੀ ਰੋਜ਼। ਉਹ ਆਪਣੇ ਇਸ ਤਰ੍ਹਾਂ ਆਪਾਂ ਦਾਲ ਬਣਾਉਂਦੇ, ਪਾਣੀ ਖੁੱਲ੍ਹਾ ਪਾ ਲਓ ਥੋੜ੍ਹਾ ਜਿਹਾ, 2 ਗਲਾਸ, 2 ਗਲਾਸ। ਉਹਦੇ ਵਿੱਚ ਤੁਸੀਂ ਆਪਣੇ 1 ਚਮਚਾ ਸੁੰਡ ਦਾ ਪਾਉਣਾ ਹੈਗਾ, ਤੇ 3-4 ਲਸਣ ਦੀਆਂ ਕਲੀਆਂ ਪਾਉਣੀਆਂ ਹੈਗੀਆਂ, ਤੇ ਉਹ ਤੁਸੀਂ ਬਾਲਣਾ ਜਦ ਮਾਂ ਦੇ ਮੂੰਹ ਫੁੱਟ ਜਿਵੇਂ, ਫਿਰ ਉਹ ਪਾਣੀ ਛਾਣ ਕੇ ਤੁਸੀਂ ਆਪਣੇ ਪੀ ਲਓ। ਦਾਲ ਖਾਣੀ ਖਾ ਲਓ, ਡੋਲਣੀ ਡੋਲ ਦਿਓ। ਇਹ ਤੁਸੀਂ ਦਿਨ ਮੈਂ 1 ਅੱਧੀ ਵਾਰੀ ਕਰ ਲਓ। ਫਿਰ ਕਰੇਲਿਆਂ ਦੀ ਸਬਜ਼ੀ ਇਹਦੇ ਵਾਸਤੇ ਵਧੀਆ ਚੰਗੀ ਰਹਿੰਦੀ ਹੈਗੀ। ਫਿਰ ਤੇਲ ਦੇ, ਸਰੋਂ ਦੇ ਤੇਲ ਦੇ ਵਿੱਚ ਮੈਂ ਲਸਣ ਤਾੜ ਕੇ ਜਾਂ ਥੋੜ੍ਹੀ ਜਵੈਣ ਪਾ ਕੇ ਉਹਦੀ ਤੁਸੀਂ ਤਾੜ ਲੈਣਾ, ਉਹਨੂੰ ਫਿਰ ਭੁਣ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜੇ ਰਾਤ ਨੂੰ ਤੁਸੀਂ ਦੁੱਧ ਪੀਂਦੇ ਹੈਗੇ ਤਾਂ 1 ਚੁਟਕੀ ਸੁੰਢ ਦੀ, 1 ਚੁਟਕੀ ਆਪਣੇ ਦਾਲਚੀਨੀ ਦੀ ਵਿੱਚੇ ਦੁੱਧ ਦੇ ਉਬਾਲ ਲਓ, ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਫਿਰ ਨਾਰੀਅਲ ਦਾ ਤੇਲ ਲੈ ਲੈਣਾ ਥੋੜ੍ਹਾ ਜਿਹਾ, 1 ਚਮਚਾ ਤੁਸੀਂ ਲੈ ਲੈਣਾ ਹੈਗਾ ਜਾਇਫਲ ਦਾ ਤੇਲ। ਉਹਨਾਂ ਦੋਆਂ ਦੇ ਮਿਕਸ ਕਰਕੇ ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਨਾਂ ਦੇ। ਨਹੀਂ ਤਾਂ ਸਰੋਂ ਦਾ ਤੇਲ ਲੈਣਾ 1 ਚਮਚਾ ਤੁਲਸੀ ਦਾ ਰਸ ਲੈਣਾ, ਉਹ ਮਿਕਸ ਕਰਕੇ ਮਾਲਿਸ਼ ਕਰ ਲਓ। ਜੇ ਨਹੀਂ ਤੁਹਾਨੂੰ ਜਾਇਫਲ ਦਾ ਤੇਲ ਮਿਲਦਾ ਤਾਂ ਤੁਸੀਂ 1 ਚੁਟਕੀ ਆਪਣੇ ਵਿੱਚੋਂ ਜਾਇਫਲ ਪਾਊਡਰ ਪਾ ਲਿਆ ਕਰੋ ਨਾਰੀਅਲ ਦੇ ਤੇਲ ਦੇ ਵਿੱਚੋਂ, ਅੰਦਾਜ਼ੇ ਨਾਲ ਜਿੰਨਾ ਤਰ੍ਹਾਂ ਤੇਲ ਹੈ। ਜੇ 2 ਚਮਚਾ ਮਸਾਲਾ ਤਾਂ 2 ਚੁਟਕੀਆਂ ਉਹਨੇ ਜਾਇਫਲ ਦੀਆਂ ਪਾ ਕੇ ਉਹਦੀ ਮਾਲਿਸ਼ ਜੀ ਕਰ ਲਿਆ ਕਰੋ। ਇਹ ਵੀ ਆਪਣੇ ਸਰਕੂਲੇਸ਼ਨ ਤੇਜ਼ ਕਰ ਦਿੰਦਾ। ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਦੇ ਵਿੱਚ ਕਹਿੰਦੇ ਸੀਗੇ ਵੀ ਛਿੱਟਾ ਜਿਹਾ ਆਉਂਦਾ, ਕੁਛ ਜਾਂ ਖੂਨ ਖਾਣ ਆਉਂਦਾ ਹੈਗਾ ਮਾੜਾ ਮੋਟਾ, ਉਹਦਾ 1/2 ਚਮਚਾ ਤੁਸੀਂ 1 ਕੱਪ ਦੁੱਧ ਦੇ ਵਿੱਚ ਉਬਾਲ ਲਓ, ਤੇ ਉਹ ਮਿਸ਼ਰੀ ਮਿਲਾ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈ। ਇਹ ਜੇ ਕੋਈ ਆਪਣੇ ਮੁਆਵਜ਼ਾ ਨਿਕਲਦਾ ਜਾਂ ਕੋਈ, ਜਾਂ ਫਿਰ ਦਿਨੇ ਤੁਸੀਂ ਕਰ ਸਕਦੇ ਹੋ 1 ਚਮਚਾ ਅਦਰਕ ਦਾ ਰਸ ਲੈਣਾ, ਉਹ ਥੋੜ੍ਹੇ ਪਾਣੀ 5-6 ਚਮਚੇ ਪਾਣੀ ਦੇ ਪਾ ਕੇ ਉਹ ਘੋਲ ਕੇ ਸਵੇਰ ਸ਼ਾਮ, ਸਵੇਰ ਨੂੰ ਜਾਂ ਦੁਪਹਿਰ ਨੂੰ ਤੁਸੀਂ ਪੀ ਸਕਦੇ ਹੈ। ਬਾਕੀ ਹੋਰ ਪਿਸ਼ਾਬ ਦੇ ਆਉਂਦੇ ਨੁਕਸੇ ਫਿਰ ਮੈਂ ਦੱਸਦਾ। ਜਿਹੜੇ ਕਹਿੰਦੇ ਸੀਗੇ ਆਪਣੇ ਦਰਦ ਜਿਹਾ ਰਹਿੰਦਾ ਹੈਗਾ ਜੋੜਾਂ 'ਚ ਜਾਂ ਕੋਈ ਅਥਰਾਈਟਸ ਵਾਸਤੇ, ਉਹ ਤਾਂ ਕੁਆਰ ਦਾ ਗੁੱਦਾ ਤੁਸੀਂ ਉਹਨੇ, ਜਿਹਨਾਂ ਦੇ ਗੋਡੇ ਵੀ ਦੁਖਦੇ ਹੈਗੇ, ਕੁਆਰ ਦਾ ਗੁੱਦਾ ਤੁਸੀਂ 2 ਚਮਚੇ ਲੈ ਕੇ ਤਾਜ਼ੇ ਦਾ ਥੋੜਾ ਘੀ ਮਾ ਫਰਾਈ ਜਿਹਾ ਕਰਕੇ ਉਹ ਤੁਸੀਂ ਉਹਨੇ ਖਾ ਲਿਆ ਕਰੋ। ਜੇ ਜ਼ਿਆਦਾ ਤਾਂ 2 ਟਾਈਮ ਵੀ ਖਾ ਸਕਦੇ, ਨਹੀਂ ਤਾਂ 1 ਟਾਈਮ ਖਾ ਲਿਆ ਕਰੋ। ਫਿਰ ਦੁੱਧ ਦੇ ਵਿੱਚੋਂ ਥੋੜ੍ਹੀ ਹਲਦੀ 1/2 ਚਮਚਾ ਪਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈ। ਫਿਰ ਯੋਗਰਾਜ ਗੂਗਲ ਦੀਆਂ ਤੁਸੀਂ 2 ਗੋਲੀਆਂ ਉਹ ਖਾ ਸਕਦੇ ਹੈਗੇ, 2 ਸਵੇਰ ਨੂੰ 2 ਸ਼ਾਮ ਨੂੰ, ਇਹ ਖਾ ਲਈਆਂ। ਜਾਂ ਫਿਰ ਸੁੰਡ, ਮਗਾਂ, ਕਾਲੀ ਮਿਰਚਾਂ, ਇਹ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਆਪਣੇ 1 ਚਮਚਾ ਤੁਸੀਂ ਲੈ ਸਕਦੇ। ਇਹ ਜਿਹਨਾਂ ਨੂੰ ਖੰਘ ਹੋਈ ਵੀ ਹੈਗੀ ਜਾਂ ਕੋਈ ਲੰਗਸ ਦੀ ਪ੍ਰੋਬਲਮ ਹੈਗੀ, ਉਹਨਾਂ ਵਾਸਤੇ ਵੀ ਆਪਣੇ ਕੋਲ ਚੀਜ਼ ਹੈਗੀ, ਸੁੰਡ, ਮਗਾਂ, ਕਾਲੀ ਮਿਰਚ। ਇਹਦੇ ਵਾਸਤੇ ਤੁਸੀਂ ਆਪਣੇ, ਜਿਹਨਾਂ ਨੂੰ ਨੀਂਦ ਕਹਿੰਦੇ ਸੀਗੇ, ਨੀਂਦ ਵਾਸਤੇ ਤੁਸੀਂ ਉਹਨੇ ਲੈ ਸਕਦੇ ਹੈਗੇ
ਤਰਬੂਜ ਦੇ ਬੀਜ ਲੈਣੇ ਹੈਗੇ 100 ਗ੍ਰਾਮ ਰੌ ਲੈਣੇ ਹੈਗੇ ਤੇ 100 ਗ੍ਰਾਮ ਇਹ ਖਸਖਸ ਲੈਣੀ ਹੈਗੀ। ਇਹਨਾਂ ਨੂੰ ਪੀ ਲਓ ਤੁਸੀਂ ਦੋ ਚੀਜ਼ਾਂ ਨੂੰ। ਇੱਕ ਚਮਚਾ ਤੁਸੀਂ ਆਉਂਦੇ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਇਹ ਨੀਂਦ ਵਾਸਤੇ ਹੀ ਵਧੀਆ ਚੀਜ਼ ਹੈ। ਜਿਹੜੇ ਬਲੱਡ ਪ੍ਰੈਸ਼ਰ ਹੈਗੇ ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈਗੀ ਜੀ। ਇਹ ਤੁਸੀਂ ਆਉਂਦੇ ਲੈ ਸਕਦੇ ਹੋ। ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਹੈ। ਬਲੱਡ ਪ੍ਰੈਸ਼ਰ ਹਾਈ ਰਹਿੰਦਾ। ਤੇ ਇਹਦੇ ਵਿੱਚੋਂ ਤੁਸੀਂ ਇਹਦਾ ਸੇਬ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਇੱਕ ਐਪਲ ਮੁਰੱਬਾ ਖਾ ਕੇ ਉੱਪਰ ਦੁੱਧ ਪੀ ਲਓ। ਇਹ ਵਧੀਆ ਚੀਜ਼ ਹੈਗੀ। ਫਿਰ ਸ਼ਾਮ ਦੇ ਟਾਈਮ ਤੁਸੀਂ ਪੁਦੀਨੇ ਦੀ ਚਾਹ ਹੀ ਬਣਾ ਕੇ ਪੀ ਲਿਆ ਕਰੋ। 2 ਚਮਚੇ ਸ਼ਹਿਦ ਦੇ ਪਾ ਲਏ ਵਿੱਚ। ਇਹ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਨਹੀਂ ਤਾਂ ਬ੍ਰਹਮੀ ਪਾਊਡਰ ਤੇ ਸਰਪਗੰਧਾ ਪਾਊਡਰ ਇਹ ਦੋਵੇਂ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹਦੇ ਲੈ ਕਰੋ। ਇਹ ਰਾਤ ਨੂੰ ਤਾਂ ਨੀਂਦ ਵਧੀਆ ਆ ਜਾਊਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਮੂੰਹ ਸੁੱਕਦਾ ਹੈਗਾ ਉਹ ਤਾਂ 3-4 ਤੁਸੀਂ ਪਲੰਬ ਰੋਜ਼ ਖਾਣ ਲਾ ਜਾਓ, ਉਹਦੇ ਨਾਲ ਠੀਕ ਹੋ ਜਾਂਦਾ ਜੀ। ਜਾਂ ਫਿਰ ਮੂੰਹ ਦੇ ਵਿੱਚੋਂ 2 ਛੋਟੀਆਂ ਇਲਾਇਚੀਆਂ ਪਾ ਕੇ ਉਹ ਚੁੱਸੀ ਗਏ। ਜੇ ਤੁਹਾਨੂੰ ਉਹਨੇ ਤੁੰਤਾ ਦਾ ਸ਼ਹਿਤੂਤ ਜਿਹੜਾ ਫਰੂਟ ਹੁੰਦਾ ਉਹਦਾ ਸ਼ਰਬਤ ਬਣਿਆ ਬਣਾਇਆ ਮਿਲਦਾ ਉਹ ਤੁਸੀਂ ਯੂਜ਼ ਕਰ ਲਓ। ਮਾੜੀ ਮੋਟੀ ਸੁੱਕੀ ਖੰਘ ਹੋਵੇ, ਮੂੰਹ ਸੁੱਕਦਾ ਹੋਵੇ, ਠੀਕ ਕਰ ਦਿੰਦਾ ਹੈ। ਫਿਰ ਸੰਗਤੇ ਦਾ ਜੂਸ ਪੀਓ, ਅਨਾਰ ਦਾ ਜੂਸ ਪੀਓ ਤੁਸੀਂ। ਤੇ ਥੋੜੀ ਗਲੀਸਰੀਨ ਵੀ ਲਗਾ ਸਕਦੇ ਹੈਗੇ। ਇੱਕ ਬੀੜਾ ਜਿਹਾ ਉਹਦਾ ਸ਼ੀਸ਼ੀ ਦਾ ਮੂੰਹ ਪਾ ਕੇ ਆਪਣੇ ਚਾਰੇ ਪਾਸੇ ਨੂੰ ਘੁਮਾ ਲਿਆ, 1-2 ਮਿੰਟ ਰੱਖ ਕੇ ਉਹ ਆਪਣੇ ਫਿਰ ਪਾਣੀ ਬਾਹਰ ਧੁੱਕਦਾ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ। ਜਿਹੜੇ ਕਹਿੰਦੇ ਹਾਰਟ ਬਰਨ ਜਿਹਾ ਹੁੰਦਾ ਹੈਗਾ ਉਹ ਤਾਂ ਤੁਸੀਂ ਉਹਨੇ ਮਿੱਠਾ ਸੋਡਾ ਤੁਸੀਂ ਗਲਾਸ ਪਾਣੀ ਮਾ 1 ਗਲਾਸ ਪਾਣੀ ਮਾ ਅੱਧਾ ਚਮਚਾ ਮਿੱਠਾ ਸੋਡਾ ਪਾ ਕੇ ਜੇ ਉਹਨੂੰ ਟੇਸਟੀ ਬਣਾਉਣਾ ਤਾਂ ਉਹਦਾ ਲਾਈਮ ਵੀ ਤੁਸੀਂ ਪਾ ਸਕਦੇ ਹੈਗੇ ਵਿੱਚ। ਲਾਈਮ ਜਿਹਾ ਪਾ ਕੇ ਮਿੱਠਾ ਸੋਡਾ ਪਾ ਕੇ ਗਲਾਸ ਭਰ ਕੇ ਉਹ ਪੀ ਲਿਆ ਕਰੋ। ਫਿਰ ਇਹਦੇ ਵਿੱਚ ਮੈਂ ਆਪਣੇ ਕੱਦੂ ਵਧੀਆ ਚੀਜ਼ ਹੈਗੀ ਜੀ। ਜੇ ਤਾਂ ਨਹੀਂ ਤਾਂ ਚਿੱਟੇ ਕੱਦੂ ਦਾ ਰਸ ਜਿਹਾ ਪੀ ਲਓ ਤੁਸੀਂ ਕੱਢ ਕੇ, ਜਿਸਦੇ ਪਿੱਠੇ ਦੀ ਮਠਿਆਈ ਜਿਹਨੂੰ ਬਣਾਉਂਦੇ ਹੈਗੇ। ਨਹੀਂ ਤਾਂ ਉਹਨੇ ਕੱਦੂ ਖਾ ਲਿਆ ਕਰਿਓ ਸਬਜ਼ੀ ਸੁਬਜੀ ਜੀ ਬਣਾ ਕੇ। ਇਹ ਆਪਣੇ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਕੱਦੂ ਦਾ ਜੂਸ ਪੀ ਸਕਦੇ ਹਾਂ। ਫਿਰ ਐਲੋਵੀਰੇ ਦਾ ਜੂਸ ਵਧੀਆ ਚੀਜ਼ ਰਹਿੰਦਾ ਹੈਗਾ। ਨਹੀਂ ਤਾਂ ਪੱਤ ਗੋਭੀ ਤੁਸੀਂ ਪੱਤ ਗੋਭੀ ਦਾ ਜੂਸ ਕੱਢ ਕੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਪੱਤ ਗੋਭੀ, ਗਾਜਰ, ਖੀਰਾ, ਚੁਕੰਦਰ ਇਹੋ ਜਿਹੀਆਂ ਮਿਕਸ ਜਿਹਾ ਕਰਕੇ ਇਹਦਾ ਜੂਸ ਪੀ ਲਿਆ ਕਰੋ। ਫਿਰ ਸੌਂਫ ਦੀ ਚਾਹ ਬਣਾ ਕੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਹਾਰਟ ਬਰਨ। ਅੱਛਾ, ਉਹ ਤਿਰਫਲੇ ਦਾ ਦੱਸਣਾ ਸੀਗਾ ਜੀ। ਉਹਨੇ ਤਿਰਫਲਾ ਪਾਊਡਰ ਸਿਹਤ ਵਾਸਤੇ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਮੈਂ ਟਾਈਮ ਪੀਰੀਅਡ ਦੱਸ ਦੇਣਾ ਜੇ ਕਿਹੜੀ ਚੀਜ਼ ਨਾਲ ਤੁਸੀਂ ਯੂਜ਼ ਕਰਨਾ ਹੈਗਾ ਇਹ ਜੀ। ਜੇ 13 ਮਈ ਤੋਂ ਲੈ ਕੇ 13 ਜੁਲਾਈ ਤੱਕ ਮਾਰਚ। ਅੱਛਾ ਜੀ, ਮਾਰਚ ਦਾ ਮਹੀਨਾ ਹੁਣ ਚਲੋ ਮਾਰਚ ਤੇ ਸਟਾਰਟ ਕਰਦੇ ਹਾਂ ਆਪਾਂ। ਜੇ ਮਾਰਚ ਦੇ ਮਹੀਨੇ ਤੇ ਹੁਣ ਤੁਸੀਂ ਲੈਣਾ ਹੈਗਾ ਤਿਰਫਲਾ ਪਾਊਡਰ ਜਿੰਨਾ ਤੁਸੀਂ ਲੈਣਾ 1 ਚਮਚਾ ਜਾਂ 2 ਚਮਚੇ ਉਹਦੇ ਵਿੱਚ ਮੈਂ ਤੁਸੀਂ 1 ਚਮਚਾ ਸ਼ਹਿਦ ਦਾ ਮਿਲਾ ਕੇ ਖਾ ਲਿਆ ਕਰੋ। ਇਹ ਥਾਰੇ ਵਧੀਆ ਚੀਜ਼ ਰਹੂਗੀ ਥਾਰੇ ਵਾਸਤੇ। ਜੇ ਤੁਹਾਡੀ ਲੰਗਸ ਦੀ ਪ੍ਰੋਬਲਮ ਹੈਗੀ ਐਨ ਖੰਘ ਜੀ ਨੂੰ ਹਟਦੀ ਨਹੀਂ ਹੈਗੀ ਖੰਘ। ਮੇਰੀ ਵਾਈਫ ਨੂੰ ਮੈਂ ਸਟਾਰਟ ਕਰਿਆ ਸੀਗਾ ਜੀ ਇਸ ਵਿੰਟਰ ਅਕਤੂਬਰ ਜਿਹਾ ਨਹੀਂ ਅਗਲੇ ਸਾਲ ਪਿਛਲੇ 2-3 ਸਾਲ ਹੋ ਗਏ ਖੰਘ ਜੀ ਸਾਰੀ ਵਿੰਟਰ ਖੰਘ ਕਰਦੀ ਰਹਿੰਦੀ ਸੀਗੀ। ਤੇ ਇਹ ਮੈਂ ਸਟਾਰਟ ਕਰਿਆ ਸੀਗਾ ਐਤਕੀ ਤਿਰਫਲਾ ਪਾਊਡਰ 1 ਚਮਚਾ ਤੇ 1 ਚਮਚਾ ਸ਼ਹਿਦ। ਇਹ ਸਵੇਰ ਨੂੰ ਆਪਣੇ ਉੱਠ ਕੇ ਲੈ ਲੈਂਦੀ ਹੈਗੀ ਹੈ ਜਾਂ ਚਾਹ ਪੀ ਕੇ ਲੈ ਲਓ ਬਾਅਦ ਮੈਂ ਨੋ ਵਟਐਵਰ ਜੋ ਕੁਛ। ਤੇ ਇਹਦੇ ਨਾਲ ਐਨ ਵਧੀਆ ਰਹੇ ਜੀ ਐਤਕੀ। ਇਹ ਮਾਰਚ ਮਾਹ ਲੈਣਾ ਹੈਗਾ ਤੁਸੀਂ ਆਪਣੇ ਮਾਰਚ ਜਾਂ ਮਈ ਤੱਕ ਸ਼ਹਿਦ ਪਾ ਕੇ ਲੈ ਸਕਦੇ ਹੈਗੇ ਤੁਸੀਂ। ਜੇ ਮਈ ਮਾਹ ਸ਼ਹਿਦ ਪਾ ਕੇ ਲੈ ਲਓ ਮਾਰਚ ਜੇ ਹੁਣ ਹੈਗਾ ਤੁਸੀਂ ਮਗਾਂ ਵੀ ਯੂਜ਼ ਕਰ ਸਕਦੇ ਹੈਗੇ। ਥੋੜ੍ਹਾ ਜਿਹਾ ਪਾਊਡਰ ਲੈ ਲਿਆ 1 ਜੇ ਚਮਚਾ ਤਾਂ ਤੁਸੀਂ ਆਪਣੇ 1 ਛੁੰਡੀ ਮਗਾਂ ਦੇ ਪਾਊਡਰ ਦੇ ਵਿੱਚ ਮੈਂ ਪਾ ਲਈ। ਤੁਸੀਂ ਲੈਣਾ ਮਈ ਦੇ ਮਹੀਨੇ 'ਚ ਮਈ ਤੇ ਜੁਲਾਈ ਤੱਕ ਇਹ ਤੁਸੀਂ ਆਪਣੇ ਗੁੜ ਨਾਲ ਵੀ ਲੈ ਸਕਦੇ ਹੋ। ਥੋੜ੍ਹਾ ਜਿਹਾ ਗੁੜ ਲੈ ਲਓ ਤਿਰਫਲਾ ਪਾਊਡਰ ਲੈ ਲਓ। ਇਹ ਬਹੁਤ ਵਧੀਆ ਚੀਜ਼ ਰਹਿੰਦਾ। ਜੁਲਾਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਥੋੜ੍ਹਾ ਸਹਿੰਦਾ ਨੂਣ 1 ਚੁਟਕੀ ਪਾ ਲਈ ਵਿੱਚ 1 ਚਮਚੇ 'ਚ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਸਤੰਬਰ ਤੋਂ ਨਵੰਬਰ ਤੱਕ ਥੋੜ੍ਹੀ ਦੇਸੀ ਖੰਡ ਪਾ ਕੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਜਨਵਰੀ ਦੇ ਮਹੀਨੇ ਦਸੰਬਰ ਜਨਵਰੀ ਮਾ ਤੁਸੀਂ ਆਪਣੇ ਥੋੜ੍ਹੀ ਸੁੰਡ ਪਾ ਕੇ ਯੂਜ਼ ਕਰ ਸਕਦੇ ਹੈਗੇ ਜੀ। ਐਂ ਤੁਸੀਂ ਯੂਜ਼ ਤਿਰਫਲਾ ਕਰੋ ਤੁਹਾਡੀ ਬੋਡੀ ਵਾਸਤੇ ਵਧੀਆ ਚੀਜ਼ ਹੈਗੀ ਜੀ। ਇਹਦੇ ਵਿੱਚ ਅੱਗੇ ਪੁੱਛਦੇ ਸੀਗੇ ਉਹਨੇ ਪਤਾ ਨਹੀਂ ਕਹਿੰਦੇ ਪੇਟ ਮਾ ਕੈਂਸਰ ਕਹਿੰਦੇ ਸੀਗੇ ਉਹ ਪਤਾ ਨਹੀਂ ਜਿਹਨਾਂ ਨੂੰ ਚੱਲ ਐਂ ਤਾਂ ਮੇਰੇ ਯਾਦ ਨਹੀਂ ਰਿਹਾ ਜਿਹਨਾਂ ਨੂੰ ਪੇਟ ਦੇ ਕੈਂਸਰ ਦੀ ਪ੍ਰੋਬਲਮ ਹੈਗੀ ਜਾਂ ਕੋਈ ਬਚਾਉਣਾ ਮੰਗਦੇ ਪੇਟ ਮਾ ਕੈਂਸਰ ਨਾ ਹੋਵੇ ਜਾਂ ਜਿਹਨਾਂ ਨੂੰ ਹੋਇਆ ਵਾ ਵੀ ਹੈਗਾ ਮਾੜਾ ਮੋਟਾ ਉਹਦੇ ਵਿੱਚ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਤੁਸੀਂ 2 ਕਲੀਆਂ ਲਸਣ ਦੀਆਂ ਖਾਣੀਆਂ ਹੈਗੀਆਂ ਰੋਜ਼। ਫਿਰ 1 ਕੌਲੀ ਤੁਸੀਂ ਦਹੀਂ ਦੀ ਰੋਜ਼ ਖਾਣੀ ਹੈਗੀ। ਫਿਰ 5-4 ਪੱਤੇ ਤੁਸੀਂ ਤੁਲਸੀ ਦੇ ਰੋਜ਼ ਚੱਬਣੇ ਹੈਗੇ। ਇਹ ਆਪਣੇ ਕੈਂਸਰ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਇਹਦੇ ਵਿੱਚ ਤੁਸੀਂ ਆਪਣੇ ਗਾਜਰਾਂ, ਪਹਾੜੀ ਮਿਰਚਾਂ, ਪਾਲਕ, ਕੱਦੂ, ਪੱਤ ਗੋਭੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਕੈਂਸਰ ਰੋਕਣੇ ਨੂੰ ਆਪਣੇ ਬਹੁਤ ਗੁੱਡ ਚੀਜ਼ਾਂ ਹੈਗੀਆਂ ਇਹਦੇ ਵਿੱਚ। ਫਿਰ ਜਿੰਨੇ ਵੀ ਥਾਰੇ ਆਪਣੇ ਹਰੇ ਰੰਗ ਦੀਆਂ ਸਬਜ਼ੀਆਂ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈ ਇਹਦੇ ਵਿੱਚ। ਫਿਰ ਤੁਸੀਂ ਯੂਜ਼ ਕਰ ਸਕਦੇ ਵਿਟਾਮਿਨ ਸੀ ਇਹਦੇ ਵਿੱਚ ਯੂਜ਼ ਕਰਨੀ ਹੈਗੀ ਤੁਸੀਂ ਇਹਦੇ ਵਿੱਚ। ਇਹ ਵੀ ਆਪਣੇ ਕੈਂਸਰ ਨੂੰ ਲਸਣ ਵੀ ਆਪਣੇ ਸਪੀਡ ਘੱਟ ਕਰ ਦਿੰਦਾ ਜੀ ਕੈਂਸਰ ਦੀ। ਜੇ ਤੁਸੀਂ ਲਸਣ ਖਾਓ ਕਿਸੇ ਕਿਸਮ ਮਾ ਬੋਡੀ ਮਾ ਕੈਂਸਰ ਹੋਵੇ ਉਹਦੀ ਸਪਰੈਡਿੰਗ ਹੈ ਜਿਹੜੀ ਉਹ ਆਪਣੇ ਘੱਟ ਜਾਂਦੀ ਹੈ ਜੀ। ਜਿਹੜੇ ਇੰਡੀਆ ਪਤਾ ਨਹੀਂ ਕਹਿੰਦੇ ਸੀਗੇ ਹੱਥ ਜੇ ਕੰਬਦੇ ਹੈਗੇ ਉਹਨਾਂ ਦਾ ਉਹ ਭੰਗਰੇ ਦੇ ਬੀਜ ਲੈ ਲੈਣੇ ਜੀ। ਉੱਥੇ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗੇ ਤੁਹਾਨੂੰ ਭੰਗਰੇ ਦੇ ਬੀਜ। ਉਹਨਾਂ ਦਾ ਪਾਊਡਰ ਬਣਾ ਦੇਣਾ ਹੈਗਾ। 2 ਚਮਚੇ ਭੰਗਰੇ ਦੇ ਬੀਜਾਂ ਦਾ ਪਾਊਡਰ ਤੇ 1 ਚਮਚਾ ਦੇਸੀ ਘੀ ਇਹ ਮਿਕਸ ਕਰਕੇ ਖਾ ਲੈਣਾ ਤੇ ਉੱਪਰੋਂ ਗਰਮ ਦੁੱਧ ਪੀ ਲੈਣਾ ਹੈਗਾ। ਇਹਦੇ ਨਾਲ ਹੱਥ ਕੰਬਣੇ ਹਟ ਜਾਂਦੇ ਜੀ।
ਜਾਂ ਫਿਰ ਉੱਥੇ ਤੁਹਾਨੂੰ ਅੱਕ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਦੀ ਚਟਨੀ, ਤੁਸੀਂ ਤਿਲਾਂ ਦਾ ਤੇਲ ਪਾਣਾ ਵਿੱਚ, ਮੈਂ ਥੋੜ੍ਹਾ ਅੱਕ ਦੇ ਪੱਤੇ ਲੈ ਲਓ, ਤਿਲਾਂ ਦਾ ਤੇਲ ਲੈ ਲਓ ਅਤੇ ਥੋੜ੍ਹੀ ਜਿਹੀ ਫੀਮ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਮਤਲਬ ਇਹਦੇ ਨਾਲ ਵੀ ਸਾਰੇ ਹੱਥ ਜਿਹੜੇ ਕੰਬਣੇ ਠੀਕ ਹੋ ਜਾਂਦੇ। ਜਿਹੜੇ ਕਹਿੰਦੇ ਸੀਗੇ ਜੀਭ ਫਟੀ ਜਿਹੀ ਰਹਿੰਦੀ ਹੈਗੀ ਕੁਛ, ਉਹ ਆਪਣੇ ਨਾਰੀਅਲ ਜਿਹੜਾ ਸੁੱਕਾ ਨਾਰੀਅਲ ਦੀ ਸੁੱਕੀ ਗਿਰੀ ਉਹ ਮੂੰਹ ਪਾ ਕੇ ਆਪਣੇ ਚੱਬੀ ਜਿਵੇਂ ਜੀ, ਥੋੜ੍ਹੀ 2 ਦਾਣੇ ਮਿਸ਼ਰੀ ਦੇ ਪਾ ਲਏ ਵਿੱਚ ਅਤੇ ਆਪਣੇ ਨਾਰੀਅਲ ਦੀ ਪਾ ਕੇ ਉਹ ਮੂੰਹ ਪਾ ਕੇ ਹੌਲੀ ਹੌਲੀ ਆਪਣੇ ਚੱਬੀ ਜਿਵੇਂ ਮੂੰਹ 'ਚ, ਅਤੇ ਹੌਲੀ ਹੌਲੀ ਨਗਾਰੀ ਚੱਲੇ ਅੰਦਰ। ਇਹਦੇ ਨਾਲ ਆਪਣੇ ਜਿਹੜੀ ਜੀਭ ਦਾ ਹੁੰਦਾ ਉਹ ਠੀਕ ਹੋ ਜਾਂਦੀ। ਜਾਂ ਫਿਰ ਜਿਵੇਂ ਉਹ ਤਾਂ ਨਹੀਂ ਤਾਂ ਆਪਣੇ ਫਿਰ ਗਲੀਸਰੀਨ ਵੀ ਤੁਸੀਂ ਲਗਾ ਸਕਦੇ ਹੈਗੇ, ਜਾਂ ਸੁਹਾਗੇ ਦੇ ਵਿੱਚ ਜਿਵੇਂ ਤੁਸੀਂ ਐਂ ਕਰੋ, ਸੁਹਾਗਾ ਖਿੱਲ ਕਰਕੇ ਥੋੜ੍ਹਾ ਗਲੀਸਰੀਨ ਦੇ ਵਿੱਚ ਮਿਕਸ ਕਰਕੇ ਜਾਂ ਰੰਗ ਜਿਹਾ ਉਹਦਾ ਚਿੱਟਾ ਜਿਹਾ ਬਣ ਗਿਆ, ਉਹ ਤੁਸੀਂ ਆਪਣੇ ਜੀਭ ਦੇ ਉੱਤੇ ਲਗਾ ਲਓ। ਕੋਈ ਛਾਲੇ ਛੁੱਲੇ ਵੀ ਹੋਵੇ ਜਾਂ ਜੀਭ ਮਾ ਕੋਈ ਇਨਫੈਕਸ਼ਨ ਹੋਵੇ, ਕਿਸੇ ਕਿਸਮ ਦੀ ਮੂੰਹ ਥਾਰਾ ਗੱਲਾਂ ਜੇ ਲਾਲ ਹੋਵੇ, ਇਹਦੇ ਨਾਲ ਤੁਹਾਨੂੰ ਆਰਾਮ ਆ ਜਾਊਗਾ ਜੀ। ਇਹਦੇ ਨਾਲ ਜਿਹੜੇ ਕਹਿੰਦੇ ਫਲਵੈਰੀ ਜੀ ਹੋ ਗਈ ਉਹ ਹੋਣ ਲੱਗ ਗਈ ਉਹਨਾਂ ਦੇ, ਉਹ ਆਪਣੇ ਐਂ ਕਰੇ ਅੱਜ ਕੱਲ੍ਹ ਤਾਂ ਹੁਣ ਥਾਰੇ ਇੱਥੇ ਬਾਥੂ ਹੁੰਦਾ ਜਿਹੜਾ, ਉਹਦਾ ਤੁਸੀਂ ਆਪਣੇ ਰਸ ਕੱਢ ਲੈਣਾ ਹੈਗਾ 4 ਕੱਪ। ਜੇ ਥੋੜ੍ਹਾ ਬਣਾਉਣਾ ਤਾਂ ਥੋੜ੍ਹਾ ਵੀ ਬਣਾ ਲਓ, ਵੈਸੇ ਉਹ ਮੈਂ ਅੰਦਾਜ਼ਾ ਦੱਸ ਦਿੰਦਾ ਵਿੱਚ 4 ਕੱਪ ਥਾਰੇ ਕੋਲ ਆਪਣੇ ਬਾਥੂ ਦਾ ਰਸ ਹੈਗਾ, ਤਾਂ ਉਹਦੇ ਵਿੱਚ ਤੁਸੀਂ ਤਿਲਾਂ ਦਾ ਤੇਲ ਮਿਲਾਉਣਾ ਹੈਗਾ 250 ਗ੍ਰਾਮ। ਉਹ ਕਰਕੇ ਤੁਸੀਂ ਆਪਣੇ ਕੜਾਹੀ ਦੇ ਵਿੱਚ ਪਾ ਕੇ ਉਹਨੂੰ ਸੇਕ ਲਵਾਈ ਜਾਣਾ, ਮੀਡੀਅਮ ਜੀ ਅੱਗ 'ਤੇ ਰੱਖਿਓ ਥੋੜ੍ਹਾ ਜਿਹਾ। ਜਦ ਪਾਣੀ ਐਨ ਸਾਰਾ ਉੜ ਜਾਵੇ, ਤੇਲ ਜੀ ਰਹਿ ਜਾਵੇ ਸਮਝ ਲਓ ਕੱਪ 1.5 ਕੱਪ, ਉਹ ਆਪਣੇ ਲਗਾਉਣਾ ਹੈਗਾ ਜੀ ਤੁਸੀਂ ਦਾਗਾਂ ਦੇ ਉੱਤੇ, ਚਿੱਟੇ ਦਾਗਾਂ ਦੇ ਉੱਤੇ। ਅਤੇ ਨਹੀਂ ਤਾਂ ਕਾਲੀ ਮਿਰਚਾਂ ਨੂੰ ਪਾਣੀ ਦੇ ਵਿੱਚ ਰਗੜ ਕੇ ਇਹ ਤੁਸੀਂ ਆਪਣੇ ਲੇਪ ਜਿਹਾ ਬਣਾ ਕੇ ਉਹ ਲਗਾ ਸਕਦੇ ਹੈ। ਚਾਹੇ ਕਾਲੇ ਮਾਂਹ ਤੁਸੀਂ ਆਪਣੇ ਲੇਪ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ। ਫਿਰ ਲਸਣ ਦਾ ਰਸ ਲਗਾ ਸਕਦੇ ਹੈਗੇ ਇਹਦੇ ਉੱਤੇ। ਅਤੇ ਜਿਹੜੇ ਉਹਨੇ ਫਿਗ ਦਾ ਦਰਖਤ ਹੁੰਦਾ ਜਿਹੜਾ, ਉਹਦੇ ਦਾ ਰਸ ਵਧੀਆ ਰਹਿੰਦਾ ਹੈਗਾ ਜੀ। ਉਹਦੇ ਪੱਤਿਆਂ ਦਾ ਰਸ ਕੱਢ ਕੇ, ਫਿਗ ਦੇ ਦਰਖਤ ਦੇ ਪੱਤਿਆਂ ਦਾ ਰਸ ਕੱਢ ਕੇ ਉਹ ਫੁਲਵੈਰੀ 'ਤੇ ਲਗਾਓ। ਅੱਗੇ ਫਿਰ ਘੱਟੋ ਘੱਟ ਜੇ ਨਹੀਂ ਕੁਛ ਫਾਇਦਾ ਕਰੂਗੀ ਤਾਂ ਵਧਣੇ 'ਤੇ ਰੁਕ ਜੂਗੀ, ਅੱਗੇ ਨੂੰ ਵੱਧਦੀ ਨਹੀਂ ਹੈ। ਜਾਂ ਫਿਰ ਐਲੋਕੋਨ ELOCON ਇਹ ਟਿਊਬ ਮਿਲਦੀ ਹੈ ਮੱਲਮ ਦੀ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ ਫਲਵੈਰੀ ਵਾਸਤੇ। ਫਿਰ ਤੁੰਮੇ ਦੀ ਚਟਨੀ ਜੀ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਫਲਵੈਰੀ ਦੇ ਉੱਤੇ। ਜਾਂ ਫਿਰ ਤੁਸੀਂ ਅਨਾਜ ਦੇ ਛਿਲਕੇ ਜਿਹੜੇ ਹੁੰਦੇ ਉਹ ਸੁਕਾ ਕੇ ਤੁਸੀਂ ਬਦਾਮ ਰੋਗਾਂ 'ਚ ਬਦਾਮਾਂ ਦੇ ਤੇਲ 'ਚ ਉਹ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਜੇ ਤੁਹਾਨੂੰ ਬਾਵਚੀ ਦਾ ਤੇਲ ਮਿਲਦਾ ਹੈਗਾ ਇੱਥੇ ਬਣਿਆ ਬਣਾਇਆ, ਤਾਂ ਉਹਦੇ ਵਿੱਚ ਅਨਾਜ ਦੇ ਛਿਲਕੇ ਪਾਊਡਰ ਉਹ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਜੀ। ਜਾਂ ਫਿਰ ਤੁਸੀਂ ਔਲੇ ਦਾ ਮੁਰੱਬਾ ਪਪੀਤੇ ਦੇ ਵਿੱਚ ਮਿਲਾ ਕੇ ਖਾਣਾ, ਪਪੀਤਾ ਤੇ ਔਲੇ ਦਾ ਮੁਰੱਬਾ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਛੋਲੇ ਵਧੀਆ ਚੀਜ਼ ਰਹਿੰਦੇ, ਮੈਂ ਕਾਲੇ ਛੋਲੇ ਤੁਸੀਂ ਭਿਓ ਕੇ ਰੱਖ ਦਿਓ, ਉਹ ਤੁਸੀਂ ਖਾਓ, ਉਹ ਵੀ ਆਪਣੇ ਸਟਾਪ ਕਰ ਦਿੰਦੇ ਹੈਗੇ। ਫਿਰ 2 ਅਖਰੋਟ ਰੋਜ਼ ਖਾਣ ਲੱਗ ਜਾਓ, ਇਹ ਵੀ ਫਲਵੈਰੀ ਨੂੰ ਰੋਕਣੇ ਨੂੰ ਬਹੁਤ ਵਧੀਆ ਚੀਜ਼ ਹੈਗੀ। ਫਿਰ ਤਾਰੇ ਮੀਰੇ ਦੇ ਬੀਜਾਂ ਦਾ 1 ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਤੁਸੀਂ ਖਾ ਸਕਦੇ ਹੋ। ਛੋਲਿਆਂ ਦੇ ਆਟੇ ਦੀ ਰੋਟੀ, ਤੁਸੀਂ ਛੋਲਿਆਂ ਦੇ ਆਟੇ ਦੀ ਰੋਟੀ ਬਣਾ ਕੇ ਖਾ ਲਓ, ਨੂਨ ਘੱਟ ਯੂਜ਼ ਕਰਨਾ ਹੈਗਾ ਇਹਨਾਂ ਨੇ। ਜਿਹੜੇ ਕਹਿੰਦੇ ਸੀਗੇ ਆਪਣੇ ਲੱਤਾਂ ਦੁਖਦੀਆਂ ਹੈਗੀਆਂ, ਉਹ ਤਾਂ ਫੁੱਲ ਮਖਾਣੇ ਤੁਸੀਂ ਆਪਣੇ 5-10 ਫੁੱਲ ਮਖਾਣੇ ਦੇਸੀ ਘੀ ਮੈਂ ਪਹਿਲਾਂ ਭੁੰਨ ਕੇ ਖਿੱਲਾਂ ਜਿਹੀਆਂ ਬਣਾ ਲਓ ਉਹਨਾਂ ਦੀਆਂ, 10-15 ਫੁੱਲ ਮਖਾਣੇ ਜੇ ਰੋਜ਼ ਖਾ ਲਏ, ਇਹ ਉਹਨੇ ਲੱਤਾਂ ਦੀ ਦਰਦ ਵਾਸਤੇ ਵੀ ਠੀਕ ਹੈ, ਉਹ ਵੀ ਸਾਰੇ ਹਾਰਟ ਹੂਟ ਵਾਸਤੇ ਠੀਕ ਰਹਿੰਦਾ ਹੈ। ਫਿਰ ਲੱਤਾਂ ਦੇ ਦਰਦ ਵਾਸਤੇ ਤੁਸੀਂ ਆਪਣੇ 1 ਕੱਪ ਦੁੱਧ ਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਉਬਾਲ ਕੇ 10 ਮਿੰਟ ਉਬਾਲ ਲਓ ਚੰਗੀ ਤਰ੍ਹਾਂ ਉਹਨੂੰ। ਫਿਰ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈਣਾ ਹੈਗਾ ਅਤੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲਓ, ਇਹ ਤਾਂ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਪਪੀਤਾ ਤੁਸੀਂ ਇਹਦੇ ਵਿੱਚ ਜ਼ਿਆਦਾ ਖਾਓਗੇ, ਉਹ ਲੱਤਾਂ ਦੇ ਵਾਸਤੇ ਵਧੀਆ ਚੀਜ਼ ਹੈ। ਜੇ ਤੁਸੀਂ ਪਪੀਤਾ ਤੁਸੀਂ ਖਾਓਗੇ ਤਾਂ ਇਹ ਵਧੀਆ ਚੀਜ਼ ਹੈ ਜਿਹੜੀ ਕੋਈ। ਜਾਂ ਪਪੀਤੇ ਦੇ ਰਸ ਦੇ ਵਿੱਚ ਤੁਸੀਂ 4-5 ਚਮਚੇ ਉਹ ਲੈ ਕੇ 2-4 ਚਮਚੇ ਲਸਣ ਅਦਰਕ ਦਾ ਰਸ ਲੈ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪੁਨਰਵਾ ਆਸਬ ਵਧੀਆ ਚੀਜ਼ ਹੈ, ਪੁਨਰਵਾ ਆਸਬ, ਇਹ ਜਿਹਨਾਂ ਦੇ ਲੱਤਾਂ 'ਚ ਦਰਦ ਜਿਹਾ ਹੁੰਦਾ ਜਾਂ ਲੱਤਾਂ 'ਚ ਸੋਜਾ ਹੈਗਾ ਜਾਂ ਗਿੱਟਿਆਂ 'ਚ ਸੋਜਾ ਹੈਗਾ, ਉਹਦੇ ਵਾਸਤੇ ਵਧੀਆ ਚੀਜ਼ ਹੈ ਪੁਨਰਵਾਸ। 3-4 ਚਮਚੇ ਤੁਸੀਂ ਆਪਣੇ ਪੀ ਸਕਦੇ ਹੈ। ਅਤੇ ਜੇ ਪਿੰਜਣੀਆਂ ਦੁਖਦੀਆਂ ਹੀ ਹੈਗੀਆਂ ਸਾਰੀਆਂ, ਵਿਟਾਮਿਨ C ਅਤੇ E ਦੀ ਕਮੀ ਹੋ ਸਕਦੀ ਹੈ ਸਾਰੇ ਇਹਦੇ ਵਿੱਚ ਸਾਰੇ ਲੱਤਾਂ ਵਾਲੇ ਤੁਸੀਂ ਲੈ ਸਕਦੇ ਹੈਗੇ। ਫਿਰ ਨਿੰਬੂ ਲੈ ਸਕਦੇ ਹੈਗੇ ਇਹਦੇ ਵਿੱਚ, ਔਲਾ, ਸੰਗਤਰਾ, ਅਮਰੂਦ, ਇਹੋ ਜਿਹੀਆਂ ਚੀਜ਼ਾਂ ਤੁਸੀਂ ਲਓ। ਜਾਂ ਫਿਰ ਕਿਸ਼ੋਰ ਗੂਗਲ ਦੀਆਂ ਗੋਲੀਆਂ ਮਿਲਦੀਆਂ ਜੀ, ਕਿਸ਼ੋਰ ਗੂਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਲੈ ਲਓ, ਇਹ ਵੀ ਲੱਤਾਂ ਦੀ ਪ੍ਰੋਬਲਮ ਵਾਸਤੇ ਵਧੀਆ ਚੀਜ਼ ਹੈਗੀ ਜੀ। ਜੇ ਕਹਿੰਦੇ ਸੀਗੇ ਉਹਨੇ ਖੜਾ ਹੋਣੇ ਨੂੰ ਜੀਅ ਨਹੀਂ ਕਰਦਾ ਦੂਜਾ, ਅਤੇ ਵਧੀਆ ਚੀਜ਼ ਹੈਗੀ ਹੈ, ਸਰਕੂਲੇਸ਼ਨ ਨੂੰ ਠੀਕ ਕਰ ਦਿੰਦੀ। ਵਿਟਾਮਿਨ C ਅਤੇ E ਤੁਸੀਂ ਆਪਣੇ ਲਾਇਆ ਕਰੋ, ਲੱਤਾਂ ਦੀ ਪ੍ਰੋਬਲਮ ਹੈ ਜਿਹਨਾਂ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਗੂਗਲ ਦੀਆਂ ਗੋਲੀਆਂ ਵੀ ਲੈ ਸਕਦੇ ਹੈਗੇ। 10 ਮੂਲ ਦਾ ਕਾੜਾ ਲੈ ਸਕਦੇ ਹੈਗੇ, ਥੋੜ੍ਹਾ 10 ਮੂਲ ਦਾ ਕਾੜਾ ਬਣਾ ਕੇ 1 ਚਮਚਾ ਸੁੰਢ ਦਾ ਪਾ ਕੇ ਵਿੱਚ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਪਿਛਲੇ ਵੀਕ ਪੁੱਛਦੇ ਕਿ ਰਿਹਾ ਨਹੀਂ ਹੈਗਾ ਉੱਥੇ ਬਵਾਸੀਰ ਵਾਲੇ, ਉਹ ਰਹਿ ਗਏ ਸੀਗੇ ਪਿਛਲੇ ਵੀਕ, ਉਹ ਤੁਸੀਂ ਬਵਾਸੀਰ ਵਾਲੇ ਤੁਸੀਂ ਅਮਰੂਦ ਖਾ ਲਿਆ ਕਰੋ, ਇਹ ਹਟਾ ਦਿੰਦੇ ਬਵਾਸੀਰ ਨੂੰ। ਅੱਛਾ, ਚੁਕੰਦਰ ਦਾ ਰਸ
ਇਹ ਕੱਢ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ ਤੁਸੀਂ ਆਪਣੇ 20 ਗ੍ਰਾਮ, ਗਲੀਸਰੀਨ ਲੈਣੀ ਹੈ 10 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਮੌਕਿਆਂ ਦੇ ਉੱਤੇ ਲਗਾ ਲਓ। ਇਹ ਥਾਰੇ 2-3 ਵਾਰੀ ਲਗਾਏ ਤੇ ਤੁਹਾਨੂੰ ਐਨ ਪਤਾ ਲੱਗ ਜੂਗਾ ਫਰਕ। ਵੀਕ ਲਗਾਤਾਰ ਲਗਾਓ, ਐਨ ਥਾਰੇ ਸੁੱਕ ਜਾਓਗੇ ਜਿਹੜੇ ਥਾਰੇ ਮੌਕੇ ਹੈਗੇ। ਫਿਰ ਜੀਰਾ ਥੋੜ੍ਹਾ ਜਿਹਾ ਲੈ ਕੇ ਤੇ ਇੱਕੋ ਜਿਹਾ ਮਿਸ਼ਰੀ ਬਰਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਦੁਪਹਿਰ ਨੂੰ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਬਵਾਸੀਰ ਵਾਸਤੇ 2-3 ਫਿੱਗ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ, ਅੰਜੀਰ ਜਿਹਨਾਂ ਨੂੰ ਕਹਿੰਦੇ ਫਿੱਗ, ਉਹ 2-3 ਪਾਣੀ ਨਾਲ ਭਿਓ ਕੇ ਰਾਤ ਨੂੰ, ਉਹ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਖਾ ਲੈਣੇ। 2 ਸਵੇਰ ਨੂੰ ਭਿਓ ਕੇ ਰੱਖ ਦਿਓ, ਔਰ ਸ਼ਾਮ ਨੂੰ ਖਾ ਲੈਣੇ। ਇਹਦੇ ਨਾਲ ਵੀ ਆਪਣੇ ਥਾਰਾ ਖੂਨ ਆਉਣਾ ਬੰਦ ਹੋ ਜਾਊਗਾ। ਮੌਕੇ ਆਪਣੇ ਸੁੱਕ ਜਾਂਦੇ ਜਿਹੜੇ ਆਪਣੇ ਠੀਕ ਹੈ। ਫਿਰ ਹਰੀ ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾਓ, ਇਹ ਵਧੀਆ ਚੀਜ਼ ਰਹਿੰਦੀ ਬਵਾਸੀਰ ਨੂੰ। ਫਿਰ ਮੁਰਲੀ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਨੂੰ ਸੁਕਾ ਕੇ ਉਹਦਾ ਚੂਰਨ ਜਿਹਾ ਬਣਾ ਲਓ। ਉਹ ਚਮਚਾ 1 ਖੰਡ ਮਿਲਾ ਕੇ 1 ਚਮਚਾ ਸਵੇਰ ਨੂੰ ਖਾ ਲਿਆ, 1 ਚਮਚਾ ਸ਼ਾਮ ਨੂੰ ਖਾ ਲਿਆ। ਇਹ ਹਟਾ ਦਿੰਦੇ ਬਵਾਸੀਰ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਿੰਬ ਦੇ ਬੀਜ, ਕਪੂਰ, ਰਸੌਂਤ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਇਹਨਾਂ ਨੂੰ ਪੀ ਲੈਣਾ। ਤੇ ਕੁਆਰ ਦੇ ਗੁੱਦੇ ਵਿੱਚੋਂ ਮਿਕਸ ਜਿਹਾ ਕਰਕੇ ਕੁਆਰ ਦੇ ਵਿੱਚੋਂ ਮੱਲਮ ਜੀ ਬਣਾ ਲਓ ਇਹਦੀ। ਇਹ ਮੌਕਿਆਂ ਤੇ ਲਗਾਓ ਤਾਂ ਇਹਦੇ ਨਾਲ ਵੀ ਠੀਕ ਹੋ ਜੀ। ਗਲੀਸਰੀਨ ਤੇ ਦੂਜੇ ਵਾਲਾ ਵਧੀਆ ਚੀਜ਼। ਫਿਰ ਗਾਜਰ, ਪਾਲਕ ਦਾ, ਸਲਗਮਾਂ ਦਾ, ਇਹਦਾ ਆਪਣੇ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ। ਦਹੀਂ ਦੇ ਵਿੱਚ ਤੁਸੀਂ ਆਪਣੇ ਦਹੀਂ ਯੂਜ਼ ਕਰੋ, ਭਾਵੇਂ ਮੈਂਗੋ ਕੱਟ ਕੇ ਪਾ ਲਓ ਜਾਂ ਮੈਂਗੋ ਜੂਸ ਪਾ ਲਓ, ਅਦਰਕ ਦਾ ਜੂਸ ਪਾ ਲਓ ਵਿੱਚ, ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇੱਕ ਹੋਰ ਵਧੀਆ ਚੀਜ਼ ਹੈਗੀ, 10 ਗ੍ਰਾਮ ਤੁਸੀਂ ਫਟਕੜੀ ਲੈਣੀ ਹੈਗੀ, 20 ਗ੍ਰਾਮ ਤੁਸੀਂ ਮੱਖਣ ਲੈਣਾ ਹੈਗਾ, ਤਾਜ਼ਾ ਮੱਖਣ ਕੱਢ ਕੇ। ਉਹਦੇ ਵਿੱਚੋਂ 10 ਗ੍ਰਾਮ ਫਟਕੜੀ ਮਿਲਾ ਲਓ ਤੇ ਉਹ ਮੱਲਮ ਜੀ ਬਣ ਜੂਗੀ ਸਾਰੀ। ਉਹ ਤੁਸੀਂ ਆਪਣੇ ਮੌਕਿਆਂ ਤੇ ਲਗਾਉਣੀ ਹੈਗੀ। ਜਿਹੜੇ ਕਹਿੰਦੇ ਬਲੈਡਰ ਇਨਫੈਕਸ਼ਨ ਜੀ ਹੋ ਗਈ ਹੈਗੀ, ਉਹ ਤੁਸੀਂ ਐਂ ਕਰੋ, ਔਰਗੈਨੋ ਆਇਲ ਮਿਲ ਜਾਂਦਾ ਜੀ ਆਪਣੇ ਡਰੱਗ ਸਟੋਰਾਂ 'ਚ, ਬਗੈਰ ਪ੍ਰਸਕ੍ਰਿਪਸ਼ਨ ਤੋਂ ਹੀ ਮਿਲ ਜੂਗਾ ਤੁਹਾਨੂੰ, ਡਾਕਟਰ ਦੀ ਲੋੜ ਨਹੀਂ ਹੈਗੀ। ਔਰਗੈਨੋ ਆਇਲ, ਉਹਨਾਂ ਤੋਂ ਤੁਸੀਂ ਖਾਲੀ ਕੈਪਸੂਲ ਜੇ ਲੈ ਲੈਣੇ ਹੈਗੇ ਡਰੱਗ ਸਟੋਰ ਵਾਲੇ, ਜਿਵੇਂ ਆਮ ਮਿਲ ਜਾਂਦੇ ਜੀ ਹਰੇਕ ਸਟੋਰ 'ਚੋਂ। ਉਹਦੇ ਵਿੱਚ ਤੁਸੀਂ ਖਾਲੀ ਕੈਪਸੂਲ 5 ਬੂੰਦਾਂ ਪਾ ਕੇ, ਇਹਦੀਆਂ ਕੈਪਸੂਲ 'ਚ ਔਰਗੈਨੋ ਆਇਲ ਦੀਆਂ 5 ਬੂੰਦਾਂ ਪਾ ਕੇ ਉਹ ਤੁਸੀਂ ਆਪਣੇ ਖਾ ਲੈਣਾ ਕੈਪਸੂਲ ਜਾਂ ਇੱਕ। ਇਹਦੇ ਨਾਲ ਜਿਹੜੀ ਬਲੈਡਰ ਦੀ ਇਨਫੈਕਸ਼ਨ ਆ ਉਹ ਚੱਕੀ ਜਾਂਦੀ ਹੈ। 105 ਦਾ ਹੈ ਜੀ ਔਰਗੈਨੋ ਆਇਲ ਜੀ। ਹਾਂਜੀ, ਉਹ ਪਾਉਣਾ 5 ਬੂੰਦਾਂ ਹੀ ਲੈਣੀਆਂ ਕੈਪਸੂਲ। ਉਹ ਤਾਂ ਤੱਤੇ ਖਾ ਨਹੀਂ ਹੋਣਾ, ਬੜਾ ਤਿੱਖਾ ਹੁੰਦਾ। ਉਹ ਖਾਲੀ ਕੈਪਸੂਲ ਜੇ ਮੈਂ ਪਾ ਕੇ ਲੈ ਲਵਾਂਗੇ ਤਾਂ ਤੁਹਾਨੂੰ ਆਸਾਨੀ ਨਾਲ ਖਾਦੀ ਰਹੂਗੀ। ਜਾਂ ਫਿਰ ਤੁਸੀਂ ਜਿਉਂ ਤੁਸੀਂ ਆਪਣੇ 1 ਮੁੱਠੀ ਪਿਓ ਕੇ ਪਾਣੀ 'ਚ ਰਾਤ ਨੂੰ, ਸਵੇਰ ਨੂੰ ਉਬਾਲ ਕੇ ਉਹਦਾ ਪਾਣੀ ਉਹ ਪੀ ਲਿਆ ਕਰੋ, ਉਹ ਵੀ ਇਨਫੈਕਸ਼ਨ ਦੂਰ ਕਰ ਦਿੰਦਾ ਹੈਗਾ ਸਾਰਾ। ਜਾਂ ਫਿਰ ਕਰੈਨਬੇਰੀ ਦਾ ਜੂਸ ਪੀ ਲਓ, ਉਹ ਵੀ ਇਨਫੈਕਸ਼ਨ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਪਿਸ਼ਾਬ ਜੇ ਤੁਹਾਨੂੰ ਖੂਨ ਆਉਂਦਾ ਤਾਂ ਤੁਸੀਂ ਗਲੋ ਦਾ ਰਸ ਤੇ ਚੰਦਰ ਕਲਾ ਰਸ, ਇਹ ਸਾਰੀਆਂ ਇੱਥੇ ਤਾਂ ਜੇ ਕੋਈ ਆਯੁਰਵੈਦਿਕ ਸਟੋਰ ਹੈ ਤਾਂ ਹੀ ਮਿਲੂਗਾ ਜੀ। ਉਹ ਤੁਸੀਂ ਆਪਣੇ ਚਮਚਾ ਇਹ ਆਪਣੇ ਦਿਨ ਮੈਂ 2 ਵਾਰੀ ਲੈ ਲਿਆ ਕਰੋ, ਇਹ ਹਟਾ ਦਿੰਦਾ ਹੈ। ਫਿਰ ਜਿਹਨਾਂ ਨੂੰ ਪਿਸ਼ਾਬ ਦੇ ਵਿੱਚ ਕੋਈ ਕਹਿੰਦੇ ਸੀਗੇ ਗੜਾ ਜਾਂਦਾ, ਕੋਈ ਸਫੈਦੀ ਜਿਹਾ ਕੋਈ ਮੁਆਵਜ਼ਾ ਨਿਕਲਦਾ ਹੈਗਾ, ਤਾਂ ਉਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਗਾਜਰਾਂ ਦਾ ਰਸ ਜਾਂ ਅੱਧਾ ਕੱਪ ਗਾਜਰਾਂ ਦਾ ਰਸ, ਅੱਧਾ ਕੱਪ ਮੁਰਲੀ ਦਾ ਰਸ, ਇਹ ਮਿਲਾ ਕੇ ਤੁਸੀਂ ਉਹਨੇ ਪੀਓ ਦਿਨ ਮੈਂ 2-3 ਵਾਰੀ, ਇਹ ਹਟਾ ਦਿੰਦਾ ਹੈਗਾ ਸਾਰਾ। ਫਿਰ ਮੁਰਲੀ ਦੇ ਰਸ ਦੇ ਵਿੱਚੋਂ ਤੁਸੀਂ ਅੱਧਾ ਨਿੰਬੂ ਨਿਚੋੜ ਕੇ ਪੀ ਲਓ, ਦਿਨ ਮੈਂ 2-3 ਵਾਰੀ ਪੀਣਾ ਹੈਗਾ। ਜਿਹੜੇ ਕਹਿੰਦੇ ਸੀਗੇ ਨੇ ਮੋਢਾ ਜਾਂ ਫ੍ਰਿਜ ਹੈਗਾ, ਉਹ ਤਾਂ ਮਾਇਓਲੈਕਸੀਨ ਹੈਗਾ ਜੀ, ਇੱਕ MYOLAXIN, ਇਹ ਟਿਊਬ ਜੀ ਮਿਲਦੀ ਹੈਗੀ। ਇਹ ਲੈ ਕੇ ਤੁਸੀਂ ਮੋਢੇ ਤੇ ਮੰਨ ਲਓ, ਜਿਹੜਾ ਮਾਸ ਮੂਸ ਫਟਿਆ ਹੋਇਆ ਹੈਗਾ ਸਾਰਾ, ਉਹ ਆਪਣੇ ਠੀਕ ਕਰ ਦੂਗਾ ਜੀ। ਜਿਹੜੇ ਕਹਿੰਦੇ ਸਿਰ ਦੇ ਉੱਤੇ ਬਾਲ ਤੇ ਗੰਜ ਜੇ ਪੈਂਦੇ ਹੈਗੇ, ਉਹ ਮੈਂ ਹੀ ਦੱਸਿਆ ਸੀਗਾ। ਜਿਹੜੇ ਕਹਿੰਦੇ ਸੀਗੇ ਬਾਈ ਦੱਸਦਾ ਸੀਗਾ, ਇੱਕ ਮੈਂ ਹੀ ਦੱਸਿਆ ਸੀਗਾ ਵੀ ਆਪਣੀ ਪੋਤੀ ਵਾਸਤੇ ਮੈਂ ਯੂਜ਼ ਕਰਿਆ ਸੀਗਾ, ਜਿਹਨਾਂ ਦੇ ਗੋਲ ਚੱਕਰ ਜੇ ਪੈ ਜਾਂਦੇ, ਉਹਦਾ ਤੁਹਾਨੂੰ ਐਮਾਜ਼ੋਨ ਤੋਂ ਮਿਲ ਜੂਗੀ ਜੀ। ਉੱਥੇ ਔਡਰ ਦੇ ਕੇ ਤੁਸੀਂ ਮੰਗਵਾ ਲਓ। 5-6 ਥੋੜ੍ਹੀ ਹੁੰਦੀ ਹੈ ਇੱਕ ਸ਼ੀਸ਼ੀ, ਬਹੁਤ ਥੋੜ੍ਹੀ ਜ਼ਿਆਦਾ ਹੀ ਹੁੰਦੀ ਹੈ। 5-6 ਸ਼ੀਸ਼ੀਆਂ ਤੁਸੀਂ ਮੰਗਾ ਲਿਓ, 10-12 ਡਾਲਰ ਦੀ ਸ਼ੀਸ਼ੀ ਆਉਂਦੀ ਹੈ ਇੱਕ। ਉਹ ਦਵਾਈ ਦਾ ਨਾਮ ਮੈਂ ਤੁਹਾਨੂੰ ਦੱਸਦਾ, ਰੋਗਨ, ROGHAN, ਜ਼ਰਾਰੀ, ZARAREEH, ਇਹ ਦਵਾਈ ਦਾ ਨਾਮ ਹੈਗਾ ਜੀ, ਰੋਗਨ ਜ਼ਰਾਰੀ। ਇਹ ਤੁਸੀਂ ਮੰਗਵਾ ਲੈਣਾ ਹੈਗਾ। 4-5 ਸ਼ੀਸ਼ੀਆਂ ਇਕੱਠੀਆਂ ਹੀ ਮੰਗਵਾ ਲਿਓ, ਇੱਕ ਵਾਰੀ ਤੁਹਾਨੂੰ ਕਰਨੇ ਨਾਲ ਇੰਨੀਆਂ ਤਾਂ ਲੱਗੇ ਜਾਂਦੀਆਂ। 4-5 ਸ਼ੀਸ਼ੀਆਂ ਤਾਂ ਠੀਕ ਹੋਣੇ ਨੂੰ। ਉਹ ਤੁਸੀਂ ਆਪਣੇ ਜਿੱਥੇ ਥੜੇ ਹੈਗੇ ਗੋਲਗੱਪ ਚੱਕਤੇ ਦੇ ਪੈ ਪਏ, ਉਹ ਤੁਸੀਂ ਆਪਣੇ ਖੁਦਰੀ ਜੀ ਲੈ ਕੇ ਆਦਾ ਬੁਰਸ਼ ਲੈ ਲਓ, ਜਿਹੜਾ ਦੰਦਾਂ ਤੇ ਫੇਰਨੇ ਵਾਲਾ ਹੁੰਦਾ, ਜਾਂ ਸੁੱਕੀ ਉਹਨੇ ਤੌਲੀਆ ਜਾਂ ਲੈ ਕੇ ਕੋਈ ਲੀਰ ਜੀ ਲੈ ਕੇ ਉਹ ਐਂ ਚੰਗੀ ਤਰ੍ਹਾਂ ਘਸਾ ਲੈਣਾ ਪਹਿਲਾਂ। ਜਿਹੜੀ ਉੱਪਰ ਤੇ ਸਿੱਕਰੀ ਜੀ ਉਤਰੀ ਵੀ ਹੈਗੀ ਆਉਂਦੀ ਹੈਗੀ, ਉਹ ਤੁਸੀਂ ਲਾ ਲੈਣੀ ਹੈਗੀ। ਉਹ ਫਿਰ ਆਪਣੇ ਘਿਓ ਟਿੱਪ ਲੈ ਕੇ ਤੇ ਉਹ ਸ਼ੀਸ਼ੀ ਤੁਸੀਂ ਆਪਣੇ ਪਾ ਕੇ, ਉਹ ਗਿੱਲਾ ਜਿਹਾ ਕਰਕੇ ਆਪਣੇ, ਜਿਸ ਤਰ੍ਹਾਂ ਹੱਥ ਨਹੀਂ ਨਾ ਲਗਾਉਣਾ, ਉਹ ਤੁਸੀਂ ਆਪਣੇ ਯੂਜ਼ ਕਰਨਾ ਹੈਗਾ ਉਹਦੇ ਉੱਤੇ। ਉਹ ਉੱਥੇ ਲਗਾਓ ਤੁਸੀਂ ਆਪਣੇ, ਪੱਕੀ 100% ਗਰੰਟੀ ਹੈ। ਜਿੰਨੇ ਮਰਜ਼ੀ ਆਪਣੇ ਗੋਲ ਚੱਕਰ ਜੇ ਪਏ ਹੋਏ ਉਹਨੇ ਠੀਕ ਹੋ ਜਾਂਦੇ ਜੀ। ਇਹਦੇ ਨਾਲ ਤੁਸੀਂ ਆਪਣੇ ਯੂਜ਼ ਕਰੋ। ਜਿੰਨਾ ਚਿਰ ਤੁਹਾਨੂੰ ਨਹੀਂ ਮਿਲਦੀ ਹੈਗੀ ਇਹ ਦਵਾਈ, ਉਹਨਾਂ 'ਚ ਤੁਸੀਂ ਆਪਣੇ ਨਿੰਬ ਦਾ ਤੇਲ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ।
ਪਰ ਆਪਣੇ ਖੁੱਚ ਕੇ ਆਪਣੇ ਪਹਿਲਾਂ ਸਾਫ਼ ਕਰ ਲਈ ਉਹਨੂੰ ਸਵਾਰ ਕੇ। ਨਿੰਬ ਦਾ ਤੇਲ ਤੁਸੀਂ ਲਗਾ ਸਕਦੇ ਹੈਗੇ, ਫਿਰ ਨਹੀਂ ਤਾਂ ਨਿੰਬੂ ਦਾ ਰਸ ਲਗਾ ਕੇ ਤੁਸੀਂ ਆਪਣੇ ਦੇਖ ਲਓ। ਨਿੰਬੂ ਦਾ ਰਸ ਤੇ ਆਪਣੇ ਲਸਣ ਦਾ ਰਸ ਇਹ ਬਰਾਬਰ ਪਾ ਕੇ 1 ਚਮਚਾ ਉਹ ਲੈ ਲਓ, 1 ਚਮਚਾ ਉਹਦੀ ਤੁਸੀਂ ਆਪਣੇ ਮਾਲਿਸ਼ ਜੀ ਕਰ ਲਓ। ਇਹਦੇ ਨਾਲ ਵੀ ਆਪਣੇ ਠੀਕ ਹੋ ਸਕਦਾ ਜੀ, ਲਸਣ ਦਾ ਰਸ ਤੇ ਨਿੰਬੂ ਦਾ ਰਸ ਮਿਕਸ ਕਰਕੇ। ਜਿਹੜੇ ਹੁਣ ਕਹਿੰਦੇ ਸੀ ਆਪਣੇ ਦਮਾ ਹੋਇਆ ਵਾ ਹੈਗਾ, ਦਮੇ ਵਾਸਤੇ ਤਾਂ ਆਪਣੇ ਤੁਸੀਂ ਬ੍ਰੌਂਕਾਈਟਿਸ ਸੋਜਿਸ਼ ਆ ਜਾਂਦੀ, ਇਹਦੇ ਕਰਕੇ ਹੀ ਦਮਾ ਹੁੰਦਾ ਜੀ ਜ਼ਿਆਦਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚ ਤੇ ਹਲਦੀ ਸਟੋਰ ਵਾਲਾ ਘਰ ਗੱਠੀ ਜੀ ਲਿਆ ਕੇ ਆਪਣੇ ਘਰ ਜੇ ਪੀ ਲਓ ਤਾਂ ਉਹ ਵਧੀਆ ਚੀਜ਼ ਹੈ। ਨਹੀਂ ਔਰਗੈਨਿਕ ਹਲਦੀ ਜੀ ਮਿਲ ਜਾਂਦੀ ਹੈ, ਉਹ ਤੁਸੀਂ ਲੈ ਲਓ। ਨਹੀਂ ਤਾਂ ਫਿਰ ਨਹੀਂ ਮਿਲਦੀ ਤਾਂ ਆਪਣੇ ਜਿਹੜੀ ਹੁੰਦੀ ਹੈ ਟੌਨ 'ਚ ਉਹੀ ਲੈ ਲਓ। ਉਹਦੇ ਵਿੱਚ ਬਰਾਬਰ 3 ਚੀਜ਼ਾਂ ਲੈਣੀਆਂ ਹੈਗੀਆਂ। ਉਹਦਾ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਲੈਣ ਲਾ ਜਾਓ। ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਬ੍ਰੌਂਕਾਈਟਿਸ ਵਾਸਤੇ। ਤੁਹਾਨੂੰ ਲੰਦੇ ਸਾਰੇ 10 ਮਿੰਟਾਂ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਆਪਣੇ ਜਿੰਨਾ ਮਰਜ਼ੀ ਹੱਥੂ ਜਾਂਦਾ ਹੋਵੇ ਜਾਂ ਕੋਈ ਹੋਰ ਆਉਂਦਾ ਹੋਵੇ, ਸਾਹ ਚੜਿਆ ਹੋਵੇ, ਐਨ ਟਿਕ ਜਾਂਦਾ ਜੀ ਇਹਦੇ ਨਾਲ। ਇਹ ਅਜਮਾਇਆ ਵਾ ਨੁਕਸਾ ਜੀ, ਮੈਂ ਆਪਣੀ ਵਾਈਫ ਨੂੰ ਦਿੰਦਾ ਰਿਹਾ। ਵਧੀਆ ਚੀਜ਼ ਹੈਗੀ ਜੇ। ਫਿਰ ਤੁਸੀਂ ਆਪਣੇ ਇਹਦੇ ਨਾਲ ਦਵੇਂ ਵਾਸਤੇ ਫਿਰ ਸੁੰਡ, ਕਾਲੀ ਮਿਰਚਾਂ, ਹਲਦੀ ਇਹ ਤਾਂ ਦੱਸਦੇ ਤੁਹਾਨੂੰ ਅੱਧਾ ਕੁ ਚਮਚਾ ਤੁਸੀਂ ਲੈਣਾ ਹੈਗਾ। ਜੇ ਤੁਹਾਨੂੰ ਬਹੁਤ ਜ਼ਿਆਦਾ ਹੈਗਾ ਤਾਂ ਅੱਧਾ ਚਮਚਾ ਸਵੇਰ ਨੂੰ, ਅੱਧਾ ਸ਼ਾਮ ਨੂੰ ਲੈ, ਅੱਧਾ ਚਮਚਾ ਸਵੇਰ ਨੂੰ, ਅੱਧਾ ਸ਼ਾਮ ਨੂੰ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਹਾਨੂੰ ਆਪਣੇ ਹਰੜ ਬਹੇੜਾ ਇਹ ਬਰਾਬਰ ਲੈਣਾ ਹੈਗਾ। ਤੁਸੀਂ 1 ਚਮਚਾ ਰਾਤ ਨੂੰ ਪੈਣ ਲੱਗੇ ਆਪਣੇ ਤੁਸੀਂ ਆਪਣੇ ਯੂਜ਼ ਕਰ ਲਓ ਇਹਦੇ ਵਿੱਚ। ਅੱਛਾ, ਇਹਦੇ ਵਿੱਚੋਂ ਫਿਰ ਤੁਸੀਂ ਉਹ ਲੱਗ ਸਕਦੇ ਹੈਗੇ 250 ਗ੍ਰਾਮ ਪਿਆਜ਼ ਦਾ ਰਸ, 250 ਗ੍ਰਾਮ ਵਿੱਚ ਸ਼ਹਿਦ ਪਾਉਣਾ ਹੈਗਾ, 50 ਗ੍ਰਾਮ ਤੁਸੀਂ ਮਿੱਠਾ ਸੋਡਾ ਜਿਹੜਾ ਖਾਣੇ ਵਾਲਾ ਸੋਡਾ ਉਹ ਤੁਸੀਂ ਆਪਣੇ ਲੈ ਲਓ। ਇਹ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਜਾਮ ਜਾ ਬਣ ਜੂਗਾ ਇਹ ਸਾਰਾ। ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤਾਂ ਬਾਸੀ ਚੀਜ਼ਾਂ ਦਾ ਆਪਣੇ ਪਰਹੇਜ਼ ਰੱਖਣਾ ਹੈਗਾ। ਫਿਰ 3-4 ਤੁਸੀਂ ਫਿਗ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਮਲੱਠੀ ਤੁਸੀਂ ਆਪਣੇ ਚਾਹੇ ਤਾਂ ਚਾਹ ਜੀ ਬਣਾ ਕੇ ਪੀ ਲਓ, ਮਲੱਠੀ ਤੇ ਛੋਟੀ ਇਲਾਇਚੀ ਦੀ ਚਾਹ ਜੀ ਬਣਾ ਕੇ ਆਪਣੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਕਰੇਲੇ ਦਾ ਰਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਥੋੜ੍ਹਾ ਜਿਹਾ ਭਾਵੇਂ 2-3 ਚਮਚੇ ਪੀ ਲਓ ਕਰੇਲੇ ਦਾ ਰਸ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਚੀਜ਼ਾਂ ਬਣਾ ਕੇ ਖਾਓ, ਇਹ ਵੀ ਦਮੇ ਨੂੰ ਠੀਕ ਕਰਦੀਆਂ ਜੀ। ਫਿਰ ਤੁਲਸੀ ਦੇ ਪੱਤੇ ਤੁਸੀਂ ਆਪਣੇ ਉਹਦੀ ਚਟਨੀ ਬਣਾ ਕੇ ਸ਼ਹਿਦ ਮਾ ਪਾ ਕੇ ਲੈ ਸਕਦੇ ਹੈਗੇ। ਨਹੀਂ ਤਾਂ ਤੁਲਸੀ ਦਾ ਰਸ ਜਿਹੜਾ 1 ਚਮਚਾ ਤੇ 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਲੈ ਸਕਦੇ ਹੈਗੇ। ਤੇ ਤ੍ਰਿਫਲਾ ਚੂਰਨ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਉਹ 100 ਗ੍ਰਾਮ ਲੈ ਲਓ। ਮਗਾਂ ਤੁਸੀਂ ਆਪਣੇ 100 ਗ੍ਰਾਮ ਲੈ ਲਓ। ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਇਹਦਾ ਲੈ ਕੇ ਦੋਨਾਂ ਦੇ ਪਾਊਡਰ ਦਾ ਤੇ ਅੱਧਾ ਚਮਚਾ ਸ਼ਹਿਦ ਮਿਕਸ ਕਰਕੇ ਇਹ ਸਵੇਰ ਸਾਂਝ ਖਾ ਲਿਆ ਕਰੋ। ਇਹ ਵੀ ਦਮੇ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਕੇਲਾ ਇਹਦੇ ਵਿੱਚ ਚੰਗਾ ਰਹਿੰਦਾ ਜੀ। ਰਾਤ ਨੂੰ 1 ਕੇਲਾ ਤੁਸੀਂ ਕੱਟ ਕੇ ਬਚਾ ਲਿਓ, ਉਹਦੇ ਵਿੱਚ 1 ਚੁਟਕੀ ਕਾਲੀ ਮਿਰਚਾਂ ਪਾ ਕੇ, ਜੇ ਨੂਣ ਪਾਉਣਾ ਤਾਂ ਨੂਣ ਵੀ ਪਾ ਸਕਦੇ ਹੋ, ਉਹ ਰੱਖ ਲਓ ਤੁਸੀਂ। ਸਵੇਰ ਨੂੰ ਉੱਠ ਕੇ ਕੇਲਾ ਤੁਸੀਂ ਆਪਣੇ ਖਾ ਲਓ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜਾ ਆਪਣੇ ਕਹਿੰਦੇ ਸੀਗੇ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ, ਉਹ ਤੁਸੀਂ ਆਪਣੇ ਬੇਲ ਪਾਊਡਰ ਲੈਣਾ ਹੈਗਾ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ। ਇਹ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਫਿਰ ਇਹਦੇ ਵਿੱਚ ਨਹੀਂ 7 ਇਸਬਗੋਲ ਦਹੀਂ ਦੇ ਵਿੱਚ ਪਾ ਕੇ ਚਮਚਾ 2 ਚਮਚੇ ਜਿੰਨਾ 2 ਚਮਚੇ ਪਾ ਕੇ ਉਹ ਤੁਸੀਂ ਲੈ ਸਕਦੇ ਹੈਗੇ। ਜੇ ਦਹੀਂ ਨਹੀਂ ਲੈਣਾ ਤਾਂ ਤੁਸੀਂ ਅਨਾਰਾਂ ਦੇ ਜੂਸ ਮਾ ਪਾ ਕੇ ਲੈ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈ ਜੀ, ਅਨਾਰ ਦੇ ਜੂਸ 7 ਇਸਬਗੋਲ ਪਾ ਕੇ। ਜਾਂ ਫਿਰ ਉਹਨੇ ਤੁਸੀਂ ਤੁਹਾਨੂੰ ਜੇ ਬੇਲ ਦਾ ਮੁਰੱਬਾ ਮਿਲ ਜਾਂਦਾ ਹੈਗਾ ਉਹ ਤੁਸੀਂ ਖਾਣ ਲਾ ਜਾਓ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਜਿਹੜਾ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ ਇਹਦੇ ਵਾਸਤੇ। ਅੱਛਾ, ਅਥਰਾਈਟਿਸ ਵਾਸਤੇ ਸੁਗੰਧ ਦਾ ਤੁਸੀਂ ਲੈ ਸਕਦੇ ਹੈਗੇ 1 ਚਮਚਾ ਰੋਜ਼ ਜਿਹਨਾਂ ਨੂੰ ਅਥਰਾਈਟਿਸ ਹੈਗਾ। ਜਾਂ ਫਿਰ ਕਲੌਂਜੀ, ਮੇਥੀ ਤੇ ਅਜਵਾਇਨ ਇਹ 3 ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਲਿਆ ਕਰੋ ਅਥਰਾਈਟਿਸ ਵਾਸਤੇ ਜੀ। ਚਲੋ ਜੇ ਪਿੱਠ ਦਾ ਦਰਦ ਹੈਗਾ, ਜਿਵੇਂ ਪਿੱਠ ਦੇ ਦਰਦ ਦਾ ਉਹ ਵੀ ਐਲੋਵੇਰੇ ਦਾ ਗੁੱਦਾ ਤੁਸੀਂ ਦੇਸੀ ਘੀ ਜਿਸ ਤਰ੍ਹਾਂ ਪਹਿਲਾਂ ਕਿਹਾ ਭੁੰਨ ਕੇ ਖੰਡ ਮਿਲਾ ਕੇ ਖਾਣਾ ਹੈਗਾ ਜੀ। ਨਹੀਂ ਤਾਂ ਐਲੋਵੇਰਾ ਦੇ ਤੁਸੀਂ ਆਟੇ ਮੈਂ ਭੁੰਨ ਕੇ ਜਿਸ ਤਰ੍ਹਾਂ ਲੱਡੂ ਜੇ ਬਣਾਉਂਦੇ ਹੁੰਦੇ, ਆਟਾ ਭੁੰਨ ਕੇ ਵਿੱਚ ਐਲੋਵੇਰਾ ਪਾ ਕੇ ਲੱਡੂ ਜੇ ਬਣਾ ਲਓ। ਉਹ 20 ਜਿਗ੍ਰਾਮ ਦਾ ਲੱਡੂ ਹੋਵੇ ਉਹ ਤੁਸੀਂ ਰੋਜ਼ ਖਾਈ ਚੱਲੋ। ਅੱਛਾ, ਇਹਦੇ ਵਿੱਚ ਫਿਰ ਤੁਸੀਂ ਕਿੱਕਰ ਦੇ ਗੋਂਦ ਇਹਦੀ ਪੰਜੀਰੀ ਬਣਾ ਕੇ ਖਾ ਲਓ। ਜਿਸ ਤਰ੍ਹਾਂ ਛੋਲਿਆਂ ਦੇ ਆਟੇ ਦੇ ਵਿੱਚ ਪੰਜੀਰੀ ਬਣਾ ਕੇ ਤੇ ਇਹਦੇ ਵਿੱਚ ਤੁਸੀਂ ਕਿੱਕਰ ਦਾ ਗੋਂਦ ਯੂਜ਼ ਕਰਨਾ ਹੈਗਾ। ਉਹ ਤੁਸੀਂ ਅੰਦਾਜ਼ੇ ਨਾਲ ਪਾ ਲਿਓ, ਇਹਦਾ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ। ਉਹ ਵੀ ਸਾਰੀ ਢੂਹੀ ਨੂੰ ਹਟਾ ਦਿੰਦਾ ਹੈਗਾ। ਤੇ ਨਹੀਂ ਤਾਂ ਫਿਰ 10 ਗ੍ਰਾਮ ਤੁਸੀਂ ਜਾਂ 50 ਗ੍ਰਾਮ ਖਸਖਸ ਲੈ ਲਓ, 50 ਗ੍ਰਾਮ ਕਾਲੀ ਮਿਰਚਾਂ ਇਹਨਾਂ ਦਾ ਮਿਕਸ ਕਰਕੇ ਰੱਖ ਲਓ। 1 ਚਮਚਾ ਤੁਸੀਂ ਦੁੱਧ ਨਾਲ ਰਾਤ ਨੂੰ ਪੈਣ ਲੱਗੇ ਲੈ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਤੇ ਹਲਦੀ। ਇਹ ਵੀ 3 ਚੀਜ਼ਾਂ ਵਧੀਆ ਚੀਜ਼ ਹੈ ਜੀ। ਸੁੰਡ, ਕਾਲੀ ਮਿਰਚਾਂ, ਹਲਦੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਕਰੋ। ਖਾਂਸੀ ਵਾਸਤੇ ਵੀ ਠੀਕ ਹੈ ਇਹ, ਬ੍ਰੌਂਕਾਈਟਿਸ ਵਾਸਤੇ ਵੀ ਠੀਕ ਹੈ, ਦਾਦਾਂ ਵਾਸਤੇ ਵੀ ਆਰਾਮ ਕਰ ਦਿੰਦੀ ਹੈਗੀ ਜੀ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਫਿਰ
ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਸਾਨੂੰ ਨੁਸਖੇ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।